ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੀ ਉਹ ਅਕਸਰ ਕਹਿ ਦਿੰਦੇ, ਪਰ ਸਾਡੀ ਜਿਹੜੀ ਰੋਜੀ ਰੋਟੀ ਉਹ ਪੰਜਾਬੀ ਕਰਕੇ ਚੱਲਦੀ ਆ। ਉਹ ਸਾਡੀ ਸੇਵਾ ਕਰਦੀ, ਅਸੀਂ ਤਾਂ ਉਹਦੀ ਕੋਈ ਸੇਵਾ ਨਹੀਂ ਕਰਨ ਜੋਗੇ ਹੈਗੇ। ਜਿੰਨੇ ਤੁਸੀਂ ਸਾਰੇ ਇੱਥੇ ਸੁਹਿਰਦ ਸੱਜਣ ਬੈਠੇ ਹੋ, ਇਹ ਸਾਰਿਆਂ ਨੂੰ ਠਾਨਣੀ ਚਾਹੀਦੀ ਆ ਵੀ ਘੱਟੋ ਘੱਟ ਇੱਕ ਆਪਣੇ ਵਰਗਾ ਜਿਹੜਾ ਆ ਉਹ ਪੈਦਾ ਕਰਕੇ ਜਾਓ। ਉਹ ਇੱਕ ਅਜਿਹੀ ਚਿਣਗ ਲਾ ਕੇ ਜਾਓ ਵੀ ਉਸੇ ਸ਼ਿੱਦਤ ਦੇ ਨਾਲ, ਉਸੇ ਪਿਆਰ ਦੇ ਨਾਲ, ਉਸੇ ਜਜ਼ਬੇ ਦੇ ਨਾਲ ਪੰਜਾਬੀ ਦੇ ਲਈ ਕੰਮ ਕਰ। ਸਾਰੇ ਹੀ ਪਹੁੰਚੇ ਦੋਸਤਾਂ ਦਾ, ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ, ਤੁਸੀਂ ਇੱਕ ਸੱਦੇ ਦੇ ਉੱਤੇ ਪੰਜਾਬੀ ਰੇਡੀਓ USA ਵੱਲੋਂ, ਪੰਜਾਬੀ ਕਲਚਰਲ ਸੈਂਟਰ ਵੱਲੋਂ ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸੱਦੇ ਦੇ ਉੱਤੇ ਤੁਸੀਂ ਚੱਲ ਕੇ ਪਹੁੰਚੇ। ਇਹ ਚਲੋ ਰਿਵਾਜ ਹੀ ਆ ਆਪਣੇ ਵੀ ਜਿਉਂ-ਜਿਉਂ ਸਮਾਂ ਕਿਸੇ ਵੀ ਚੀਜ਼ ਦਾ ਬੀਤਦਾ ਜਾਂਦਾ ਕੁਰਸੀਆਂ ਖਾਲੀ ਹੋ ਜਾਂਦੀਆਂ, ਪਰ ਕੋਈ ਗੱਲ ਨਹੀਂ, ਜਿਨ੍ਹਾਂ ਨੇ ਸੁਣ ਰਹੇ ਆ, ਦੇਖ ਰਹੇ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਹਾਂਜੀ, ਤੁਸੀਂ ਤਾਂ ਇੱਥੇ ਹੀ ਹੋ ਜੀ, ਤੁਹਾਡਾ ਧੰਨਵਾਦ ਆ, ਤਾਂ ਹੀ ਮੈਂ ਪਹਿਲਾਂ ਕੀਤਾ ਨਾ। ਅਤੇ ਉਹ ਜਿਹੜੀ ਚੀਜ਼ ਹੈ ਨਾ ਵੀ ਆਪਾਂ ਕੀ ਕਰ ਰਹੇ ਹਾਂ, ਸਾਰਿਆਂ ਦੀਆਂ ਗੱਲਾਂ ਸੁਣੀਆਂ, ਆਪਾਂ ਕਵਿਤਾਵਾਂ ਸੁਣੀਆਂ, ਸਾਰਿਆਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੱਸੀਆਂ। ਮੇਰੀ ਇੱਕ ਚੀਜ਼ ਜਿਹੜੀ ਹੈ ਨਾ ਮਿਸਿੰਗ, ਜਿਹੜੀ ਮੈਨੂੰ ਲੱਗਦੀ, ਹਮੇਸ਼ਾ ਲੱਗਦੀ ਵੀ ਰਹਿ ਜਾਂਦੀ ਆ। ਬਹੁਤ ਵੱਡੇ ਵੱਡੇ ਨਾਮਵਰ ਸਾਹਿਤਕਾਰ ਹੋਏ, ਆਪਾਂ ਜਿਸ ਜਗ੍ਹਾ ਦੇ ਉੱਤੇ ਬੈਠੇ ਹਾਂ, ਜਿਸ ਸ਼ਹਿਰ ਦੇ ਵਿੱਚ, ਇੱਥੋਂ ਵੀ ਕਈਆਂ ਨੇ ਦਰਜਨਾਂ ਹੀ ਸੈਂਕੜੇ ਕਿਤਾਬਾਂ ਜਿਹੜੀਆਂ ਉਹ ਲਿਖ ਦਿੱਤੀਆਂ, ਪਰ ਜਦੋਂ ਉਹ ਜਾਂਦੇ ਆ, ਉਹਨਾਂ ਦੇ ਜਾਣ ਵੇਲੇ ਆਪਾਂ ਨੂੰ ਪਤਾ ਲੱਗਦਾ ਵੀ ਪਿੱਛੋਂ ਕੀ ਛੱਡ ਕੇ ਗਏ ਆ। ਉਹ ਖਜ਼ਾਨਾ ਤਾਂ ਛੱਡ ਕੇ ਗਏ ਆ, ਪਰ ਕੀ ਉਹ ਆਪਣੇ ਵਰਗਾ ਕੋਈ ਹੋਰ ਸ਼ਾਗਿਰਦ ਜਾਂ ਕੋਈ ਉਹ ਬੰਦਾ ਕੋਈ ਤਿਆਰ ਕਰਕੇ ਗਏ ਨੇ? ਜਿੰਨੇ ਤੁਸੀਂ ਸਾਰੇ ਇੱਥੇ ਸੁਹਿਰਦ ਸੱਜਣ ਬੈਠੇ ਹੋ, ਇਹ ਸਾਰਿਆਂ ਨੂੰ ਠਾਨਣੀ ਚਾਹੀਦੀ ਆ ਵੀ ਘੱਟੋ ਘੱਟ ਇੱਕ ਆਪਣੇ ਵਰਗਾ ਜਿਹੜਾ ਆ ਉਹ ਪੈਦਾ ਕਰਕੇ ਜਾਓ। ਉਹ ਇੱਕ ਅਜਿਹੀ ਚਿਣਗ ਲਾ ਕੇ ਜਾਓ ਵੀ ਉਸੇ ਸ਼ਿੱਦਤ ਦੇ ਨਾਲ, ਉਸੇ ਪਿਆਰ ਦੇ ਨਾਲ, ਉਸੇ ਜਜ਼ਬੇ ਦੇ ਨਾਲ ਪੰਜਾਬੀ ਦੇ ਲਈ ਕੰਮ ਕਰੇ। ਕਿ ਕੋਈ ਅਕਾਲ ਚਲਾਣਾ ਕਰ ਜਾਂਦਾ ਆ। ਰੀਸੈਂਟਲੀ ਅਸੀਂ ਦੇਖਿਆ ਥੋੜ੍ਹੇ ਸਮੇਂ ਦੇ ਵਿੱਚ ਅਜਿਹੀਆਂ ਜਿਹੜੀਆਂ ਹਸਤੀਆਂ ਚੱਲ ਵਸੀਆਂ, ਪਰ ਜਦੋਂ ਚੱਲ ਵਸਦੇ ਉੱਥੇ ਦੇਖਦੇ ਹਾਂ ਮਾਪਿਆਂ ਦੇ ਨਾਲ, ਬੱਚਿਆਂ ਦੇ ਨਾਲ ਜਦੋਂ ਉੱਥੇ ਗੱਲ ਕਰਦੇ, ਕਹਿੰਦੇ ਵੀ ਸਾਨੂੰ ਇਹ ਪਤਾ ਵੀ ਜਿਹੜੇ ਸਾਡੇ ਪਿਤਾ ਆ ਜਾਂ ਜਿਹੜੇ ਸਾਡੇ ਪਰਿਵਾਰਕ ਮੈਂਬਰ ਆ, ਉਹਨਾਂ ਨੇ ਪੰਜਾਬੀ ਦੇ ਲਈ ਕੰਮ ਤਾਂ ਬਹੁਤ ਕੀਤਾ, ਕਿਤਾਬਾਂ ਉਹਨਾਂ ਨੇ ਬਹੁਤ ਲਿਖੀਆਂ, ਪਰ ਉਹ ਆਪ ਅੰਗਰੇਜ਼ੀ 'ਚ ਗੱਲ ਕਰਦੇ ਆ। ਉਹ ਘਰ ਦੇ ਵਿੱਚ ਵੀ ਪੰਜਾਬੀ ਕਈ ਵਾਰੀ ਲਾਉਣੀ ਰਹਿ ਜਾਂਦੀ। ਇਹ ਜਿੱਥੇ ਆਪਾਂ ਇਹ ਵਿਚਾਰ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ ਵੀ ਪੰਜਾਬੀ ਨੂੰ ਕਿੱਦਾਂ ਬਚਾਉਣਾ ਆ, ਕਿਵੇਂ ਇਸ ਬੋਲੀ ਨੂੰ, ਇਸ ਭਾਸ਼ਾ ਨੂੰ ਅੱਗੇ ਵਧਾਉਣਾ ਆ, ਗੱਲ ਉਹੀ ਛੋਟੀ ਆ ਵੀ ਘਰੋਂ ਸ਼ੁਰੂ ਕਰਨੀ ਪੈਣੀ ਆ। ਪਰ ਨਾਲ ਦੇ ਨਾਲ ਇੱਕ ਜਿਹੜਾ ਗੁਰੂ ਚੇਲੇ ਵਾਲਾ ਕੰਮ ਹੁੰਦਾ ਆ ਵੀ ਇੱਕ ਸ਼ਾਗਿਰਦ ਬਣਾ ਕੇ ਕੁਛ ਅਜਿਹਾ ਜਿਹੜਾ ਉਹ ਕਰਕੇ ਜਾਣਾ, ਵੀ ਉਹ ਬਹੁਤ ਜ਼ਰੂਰੀ ਆ। ਜੇ ਉਹ ਆਪਾਂ ਨਹੀਂ ਕਰਾਂਗੇ ਤਾਂ ਫਿਰ ਔਖੇ ਆਪਾਂ ਹੋਵਾਂਗੇ। ਫਿਰ ਆਪਾਂ ਇੱਦਾਂ ਕਾਨਫਰੰਸਾਂ ਵੀ ਕਰਦੇ ਹਾਂ, ਗੱਲਾਂ ਵੀ ਕਰਦੇ ਹਾਂ, ਫਿਰ ਉਸ ਦਾ ਫਲ ਜਿਹੜਾ ਆਪਾਂ ਨੂੰ ਮਿਲਣਾ ਥੋੜ੍ਹਾ ਔਖਾ ਹੋਊਗਾ। ਪਰ ਇਹ ਮੈਂ ਇੱਕ ਜ਼ਰੂਰ ਗੱਲ ਜਿਹੜੀ ਆ ਮੈਂ ਮਹਿਸੂਸ ਕਰਦਾ ਹਾਂ ਵੀ ਇਸ ਚੀਜ਼ ਦੇ ਉੱਤੇ ਜਿਹੜਾ ਸਾਰੇ ਹੀ ਸੁਹਿਰਦ ਸੱਜਣਾਂ ਨੂੰ, ਜਿਹੜੇ ਇੰਨੇ ਲਿਖਾਰੀ ਨੇ, ਇੰਨੀਆਂ ਚੀਜ਼ਾਂ ਰਚਨਾਵਾਂ ਰਚਦੇ ਆ, ਵੀ ਉਹ ਆਪਣੇ ਵਰਗਾ ਇੱਕ ਸ਼ਾਗਿਰਦ, ਆਪਣਾ ਸ਼ਾਗਿਰਦ ਜਿਹੜਾ ਉਹ ਜ਼ਰੂਰ ਇਸ ਦੁਨੀਆ ਦੇ ਉੱਤੇ ਛੱਡ ਕੇ ਜਾਣ, ਇਸ ਪੰਜਾਬੀ ਦੀ ਝੋਲੀ ਪਾ ਕੇ ਜਾਣ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੀ ਉਹ ਅਕਸਰ ਕਹਿ ਦਿੰਦੇ, ਪਰ ਸਾਡੀ ਜਿਹੜੀ ਰੋਜੀ ਰੋਟੀ ਉਹ ਪੰਜਾਬੀ ਕਰਕੇ ਚੱਲਦੀ ਆ। ਉਹ ਸਾਡੀ ਸੇਵਾ ਕਰਦੀ, ਅਸੀਂ ਤਾਂ ਉਹਦੀ ਕੋਈ ਸੇਵਾ ਨਹੀਂ ਕਰਨ ਜੋਗੇ ਹੈਗੇ। ਟਰਾਈ ਅਸੀਂ ਕਰਦੇ, ਕੋਸ਼ਿਸ਼ ਅਸੀਂ ਕਰਦੇ ਹਾਂ, ਪਰ ਉਹਦੇ ਕਰਕੇ ਹੀ ਜਿਹੜਾ ਸਾਡੇ ਘਰ ਪਰਿਵਾਰ ਜਿਹੜੇ ਉਹ ਚੱਲ ਰਹੇ ਆ। ਪੰਜਾਬੀ ਰੇਡੀਓ USA ਨੂੰ 15 ਸਾਲ ਹੋ ਗਏ ਇੱਥੇ ਚੱਲਦਿਆਂ ਨੂੰ, ਇੱਥੇ ਕੋਸ਼ਿਸ਼ ਕਰਦਿਆਂ ਨੂੰ ਵੀ ਪੰਜਾਬੀ ਜਿਹੜੀ ਆ ਉਹ ਆਪਣੀਆਂ ਇਹਨਾਂ ਨਸਲਾਂ ਦੇ ਵਿੱਚ, ਆਪਣੀਆਂ ਇਹਨਾਂ ਪੀੜ੍ਹੀਆਂ ਦੇ ਵਿੱਚ ਕਿਤੇ ਗਵਾਚ ਨਾ ਜਾਵੇ। ਜਿਹੜਾ ਦਿਨ ਰਾਤ 24 ਘੰਟੇ 7 ਦਿਨ ਜਿਹੜਾ ਪੰਜਾਬੀ ਦੇ ਵਿੱਚ ਪਸਾਰ ਜਿਹੜਾ ਆ ਉਹ ਹੁੰਦਾ ਰਹੇ, ਕਿਸੇ ਵੀ ਤਰੀਕੇ ਦੇ ਕੋਈ ਇਸ਼ੂ ਦੇ ਉੱਤੇ, ਚਾਹੇ ਉਹ ਖਬਰਾਂ ਆ, ਕੋਈ ਧਾਰਮਿਕ ਇਸ਼ੂ ਆ, ਕੋਈ ਸਮਾਜਿਕ ਇਸ਼ੂ ਆ, ਕੋਈ ਵੀ ਜਿਹੜੀ ਹੈਗੀ ਆ ਗੱਲ ਉਸ ਦੇ ਵਿੱਚ। ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਹੁਣ ਸਮਾਪਤੀ ਕਰਦਾ ਹਾਂ। ਧੰਨਵਾਦ ਸਾਰੇ ਹੀ ਦੂਰੋਂ ਨੇੜਿਓਂ ਪਹੁੰਚੇ ਹੋਏ ਸੱਜਣਾਂ ਦਾ।